ਇੱਥੇ ਇਸ ਤਰ੍ਹਾਂ ਊਂਠਾਂ ਦੇ ਨਾਲ ਜਿਹੜਾ ਨਾ ਪਾਣੀ ਕੱਢਦੇ ਆ। ਊਂਠਾਂ ਨੂੰ ਜੋੜ ਕੇ ਉਹਦੇ ਅੱਗੇ ਲਾ ਕੇ ਰੱਸੀ ਜੀ ਬੰਨ੍ਹ ਕੇ ਤੇ ਇਸ ਤਰ੍ਹਾਂ ਫਿਰ ਇਹਨਾਂ ਨੂੰ ਊਂਠਾਂ ਨੂੰ ਗਾਂਹ ਊਂਠ ਖਿੱਚਦਾ ਰੱਸੀ ਹੈ ਜਿਹੜੀ, ਤੇ ਇਸ ਤਰ੍ਹਾਂ ਫਿਰਕੀ ਜੀ ਲਾਈ ਇਹਨਾਂ ਤੇ ਆਹ ਪਾਣੀ ਨਿਕਲ ਰਿਹਾ 90-100 ਫੁੱਟ। ਆਹ ਪਾਣੀ ਆ ਗਿਆ ਬਾਹਰ। ਇਸ ਤਰ੍ਹਾਂ ਫਿਰ ਟੈਂਕੀਆਂ 'ਚ ਪਾਣੀ ਪਾਈ ਜਾਂਦੇ ਆ ਤੇ ਮਾਲ ਜਿਹੜਾ ਪਾਣੀ ਪੀਵੇ ਜਾਂਦਾ। ਵਹਾਵਾਂ ਉਹ ਗਾਈ ਜਿਵੇਂ ਉਹ ਇਹਨੂੰ ਟੱਲ ਬੰਨਿਆ ਨਜ਼ਰ ਆਉਂਦਾ ਨਾ। ਇਹ ਮਤਲਬ ਵੀ ਇਹਨਾਂ ਜੋ ਸਿਆਣੇ ਮਾਲ ਦੀ ਸਿਆਣੀ ਗਾਈ ਹੈ, ਇਹ ਫਿਰ ਜਿੱਥੇ ਵੀ ਚਰਨ ਜਾਂਦੀਆਂ, ਕਿਉਂਕਿ ਤੁਹਾਨੂੰ ਦੱਸਿਆ ਵੀ ਬੰਦਾ ਕੋਈ ਨਹੀਂ ਹੁੰਦਾ, ਫਿਰ ਸਾਰੀਆਂ ਦੂਜੀਆਂ ਗਾਈਆਂ ਉਹਨੂੰ ਫੋਲੋ ਕਰਦੀਆਂ। ਜੇ ਕੋਈ ਵਿਛੜ ਵੀ ਜਾਣ ਤੇ ਉਹ ਟੱਲ ਦੀ ਆਵਾਜ਼ ਦੇ ਨਾਲ ਫਿਰ ਉਹਨੂੰ ਫੋਲੋ ਕਰਕੇ ਤੇ ਪਹੁੰਚ ਜਾਂਦੀਆਂ ਘਰਾਂ ਤੱਕ। ਆਹ ਟੱਲ ਖੜਕਦਾ ਇੱਥੇ ਆਂਦੇ ਦਰਿਆ ਗਾਗਰਾ ਵਸਦਾ। ਹਾਂ, ਦਰਿਆ ਗਾਗਰਾ ਕਿਲੇ ਦੇ ਸਾਹਮਣੇ ਇੱਥੇ ਬੂਹੇ ਦੇ ਅੱਗੇ ਵਗਦਾ ਸੀ, ਬੈਕ ਸਾਈਡ ਤੇ। ਅੱਛਾ, ਪਿਛਲੇ ਉਹ ਵੀ ਬੂਹਾ ਹੈ ਹੀ ਸੀ ਉੱਥੇ ਵੀ। ਤੇ ਕਿੱਧਰ ਗਿਆ ਹੁਣ? ਉਹ ਕਹਿੰਦੇ ਧੁੱਪ ਨਾਲ ਸੁੱਕ ਗਿਆ। ਨਹੀਂ ਹੱਸਦੇ ਤੇ ਗਰਮੀ ਕਹਿੰਦੇ ਬਹੁਤ ਪਈ, ਦਰਿਆ ਹੀ ਸੁੱਕ ਗਿਆ। ਉਹ ਚੌਕੀ ਇੰਚਾਰਜ ਦੱਸਦਾ ਸੀ। ਨਹੀਂ, ਤੇ ਜਦੋਂ ਪਹਿਲਾਂ ਦਰਿਆ ਵਗਦਾ ਉਦੋਂ ਧੁੱਪ ਨਹੀਂ ਪੈਂਦੀ? ਘੱਟ ਪੈਂਦੀ। ਫਿਰ ਕਿੱਧਰ ਗਿਆ ਦਰਿਆ? ਕੇਸ ਖਾਤੇ ਪਾਏ ਦਰਿਆ 5 ਨੱਚ ਪਾਤਾ। अस्सलाम वालेकुम सारिਆਂ ਨੂੰ ਜਿਹੜੇ ਜੁੜੇ ਰਹੇ ਸਾਡੇ ਚੈਨਲ ਤੇ ਪੰਜਾਬੀ ਲਹਿਰ ਸਾਡੇ ਵਲੌਗਸ ਤੇ। ਮੈਂ ਨਾਸਰ ਢਿੱਲੋਂ ਤੇ ਸਾਡਾ ਤੀਜਾ ਵਲੌਗ ਚੋਲਸਤਾਨ ਨੂੰ ਲੈ ਕੇ ਅਸੀਂ ਆ ਕਿਲਾ ਬਜਨੌਟ। ਇਸ ਵੇਲੇ ਕਿ ਜਿਹੜਾ ਬਜਨੌਟ ਦੇ ਕੁਛ ਏਰੀਆ ਦੇ ਵਿੱਚ ਰਿਮੋਟ ਏਰੀਆਜ਼ ਨੇ, ਤੇ ਲੱਸੀ ਸਵੇਰੇ ਸਿਰ ਆਪਾਂ ਮੰਗ ਲਈ। ਲੱਸੀ ਪੀ ਕੇ ਨਾਸ਼ਤਾ ਕਰਕੇ ਪਹਿਲਾਂ ਮਾੜਾ ਜਿਹਾ, ਫਿਰ ਅੱਗੇ ਨਾਸ਼ਤਾ ਦੂਜੇ ਪਾਸੇ ਸਾਡਾ ਤਿਆਰ ਹੋਣਾ। ਪਹਿਲੇ ਵਲੌਗ 'ਚ ਤੁਸੀਂ ਵੇਖਿਆ ਹੋਣਾ, ਤੇ ਉੱਥੇ ਆਪਾਂ ਚੱਲਦੇ ਹਾਂ, ਤੁਹਾਨੂੰ ਨਾਸ਼ਤਾ ਕਰਾਵਾਂਗੇ। ਪਹਿਲਾਂ ਵਿਖਾਵਾਂਗੇ, ਨਾਸ਼ਤਾ ਕਰਾਵਾਂਗੇ ਨਹੀਂ ਵਿਖਾਵਾਂਗੇ। ਤੇ ਅੱਜ ਦਾ ਵਲੌਗ ਬੜਾ ਮਜ਼ੀਦ ਇਨਫੋਰਮੇਟਿਵ ਤੇ ਵਧੀਆ ਹੋਣ ਵਾਲਾ, ਤੁਸੀਂ ਜ਼ਰੂਰ ਸਾਰਾ ਵੇਖਿਓ। ਕਿਸ ਤਰ੍ਹਾਂ ਇੱਥੇ ਲੋਕ ਪਾਣੀ ਕੱਢਦੇ ਆ, ਕਿਸ ਤਰ੍ਹਾਂ ਜਾਨਵਰ ਰੱਖੇ ਆ, ਉਹ ਸਾਰਾ ਤੁਹਾਨੂੰ ਵਿਖਾਵਾਂਗੇ। ਹੁਣ ਪਹਿਲੇ ਵਲੌਗ ਤੁਸੀਂ ਘਰ ਵੇਖੇ, ਅਗਲੇ ਵਲੌਗ 'ਚ ਇਹਨਾਂ ਦਾ ਤਰੀਕਾਕਾਰ ਕਿਸ ਤਰ੍ਹਾਂ ਦਾ, ਉਹ ਸਾਰੇ ਦਾ ਸਾਰਾ ਵਿਖਾਵਾਂਗੇ। ਵੀ ਲੱਸੀ ਕਿਵੇਂ ਬਣਾਉਂਦੇ ਆ, ਮੱਖਣ ਕਿਵੇਂ ਕੱਢਦੇ, ਸਾਰੀਆਂ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ। ਨਾਲ ਦੀ ਨਾਲ ਆਪਾਂ ਲੱਸੀ ਵੀ ਥੋੜ੍ਹੀ ਜਿਹੀ ਹੁਣ ਪੀ ਲਈਏ, ਕਿਉਂਕਿ ਆਪਾਂ ਸ਼ੈ ਕੋਈ ਨਹੀਂ ਖਾਧੀ ਸਵੇਰ ਦੀ ਉੱਠ ਕੇ। ਨਹੀਂ, ਚਾਹ ਸੱਚ ਪੀਤੀ ਸੀ, ਆਪਾਂ ਚਾਹ ਪੀਤੀ ਸੀ, ਤੇ ਹੁਣ ਥੋੜ੍ਹੀ ਲੱਸੀ। ਚਾਹ ਪੀਤੀ ਨੂੰ ਬਹੁਤ ਟਾਈਮ ਹੋ ਗਿਆ। ਵਾਹ, ਪਿਓਰ। ਸਾਡੇ ਤੋਂ ਪਾਣੀ ਪਾ ਲੈਂਦੇ ਨਾ, ਪਤਲੀ ਕਰ ਲੈਂਦੇ ਲੱਸੀ, ਪਰ ਇਹਨਾਂ ਪਤਲੀ ਨਹੀਂ ਕੀਤੀ, ਕਿਉਂਕਿ ਸਾਡੇ ਕੋਲ ਲੈਣ ਵਾਲੇ ਬੜੇ ਆਉਂਦੇ ਆ। ਇਹਨਾਂ ਸਾਰਿਆਂ ਨੇ ਡੰਗਰ ਰੱਖੇ, ਉਹ ਅਸੀਂ ਮੱਝਾਂ ਰੱਖੀਆਂ ਨਾ, ਤਾਂ ਸਾਡੇ ਕੋਲ ਲੈਣ ਵਾਲੇ ਸਵੇਰੇ ਵਾਹਵਾ ਆ ਜਾਂਦੇ ਆ, ਤੇ ਉਹ ਸਾਡੇ ਵੱਲ ਚੱਲਦੀ ਪਤਲੀ ਲੱਸੀ। ਇਹਨਾਂ ਨੇ ਸੰਘਣੀ, ਪੂਰੀ ਸੰਘਣੀ ਰੱਖੀ। ਆਓ ਹੁਣ ਅੱਗੇ ਵੱਧਦੇ ਹਾਂ। ਅੱਜ ਦੇ ਵਲੌਗ ਦੇ ਵਿੱਚ ਕੁਛ ਚੀਜ਼ਾਂ ਤੁਹਾਨੂੰ ਵਿਖਾਵਾਂਗੇ, ਤੇ ਜੁੜੇ ਰਹਿਣਾ ਨਾਲ। ਅੱਜ ਦੇ ਵਲੌਗ ਦੇ ਵਿੱਚ ਬੜਾ ਜ਼ਬਰਦਸਤ, ਵਧੀਆ, ਪਿਆਰਾ ਵਲੌਗ ਹੋਣ ਵਾਲਾ ਅੱਜ ਦਾ। ਵੇਖਣਾ ਨਾ ਭੁੱਲਣਾ ਸਾਰੇ ਦਾ ਸਾਰਾ। ਲਓ ਵੀ, ਇੱਥੋਂ ਦੇ ਆਖਰੀ ਸ਼ਹਿਰ ਦੇ ਵਿੱਚ ਆ ਬਜਨੌਟ ਦੇ ਵਿੱਚ। ਮੁੰਡਿਆਂ ਨੂੰ ਜੈਕਟਾਂ ਪਾਤੀਆਂ, ਠੰਡ ਬੜੀ ਇੱਥੇ ਵੀ। ਹੁਣ ਤਾਂ ਧੁੱਪ ਨਿਕਲ ਆਈ ਹੈ, ਲੇਕਿਨ ਸਵੇਰੇ ਠੰਡ ਬਹੁਤ ਸੀ। ਕਿਵੇਂ, ਵਧੀਆ ਜੈਕਟ ਸੋਹਣੀ ਆਈ ਹੈ? ਸੋਹਣੀ ਆਈ, ਸੋਹਣੀ ਆਈ। ਕਿਉਂ ਹੈ ਜੀਆ? ਖਿਲੋ ਫਿਰ, खेलते क्यों नहीं? खेलते क्यों नहीं? ओ बेलियो, खिलो खिलो। चलो जी, मुंडे बड़े राजी ने, जैकटा मुंडे ने पा लिया। लो भी, साडा बन गया नाश्ता। हुण सवेरे सवेर ना ते इंतजाम पूरा कर लिया मुंडिया ने। रोटी राटी भग गई है, ते आ बहन दा होण डਿਆ इंतजाम। सोहणियां इन्हां दियां तलाइयां, आ सराणे हत्थ कड्डे ਵਧੀਆ। ਲਓ ਬਾਈ, ਨਾਸ਼ਤਾ ਨੁਸ਼ਤਾ ਆ ਗਿਆ, ਰੋਟੀਆਂ ਹੋ ਗਈਆਂ ਰੈਡੀ। ਇਹ ਦੇਖੋ, ਤੰਦੂਰ ਦੀ ਰੋਟੀ, ਤਵੀ ਦੀ ਰੋਟੀ, ਤਵੀ ਦੀ ਸੌਰੀ, ਤੇ ਛਾਬੇ ਛੁਬੇ ਆ ਗਏ, ਤੇ ਸਾਲਣ ਸੁਣ ਗਿਆ ਪੱਕ। ਕਿਉਂ ਕਰ ਕਿਸ ਤਰ੍ਹਾਂ ਰਿਹਾ ਫਿਰ ਅੱਜ ਦਾ? ਹੁਣ ਜੀ ਹੁਣ ਸਵਾਦ ਆ ਗਿਆ। ਸਾਹਮਣੇ ਰੋਟੀ ਹੁਣ ਤਾਂ ਬਹੁਤ ਚੰਗਾ ਲੱਗ ਰਿਹਾ। ਬਾਤ ਦੱਸ। ਇਹ ਇੱਥੋਂ ਦਾ ਇਹ ਟ੍ਰੈਡੀਸ਼ਨ ਹੈ ਵੀ ਇਸ ਤਰ੍ਹਾਂ ਕਰਦੇ, ਥੱਲੇ ਬਹਿ ਕੇ ਨਾ। ਇਹਨਾਂ ਦੀਆਂ ਜਿਵੇਂ ਸਾਡੇ ਤੋਂ ਹੁੰਦੀਆਂ ਨਾ ਮਸ਼ੀਨੀ, ਇਹਨਾਂ ਨੇ ਹੱਥ ਦੀਆਂ ਬਣੀਆਂ ਦਸਤਰਖਾਨੇ, ਹੱਥ ਦੇ ਬਣੇ। ਸੁਭਾਨ ਅੱਲਾਹ। ਦੇਖੋ ਕਿੰਨਾ ਸਕੂਨ ਜਾਂ ਨਾਸਰ ਸਾਹਿਬ ਇੱਥੇ, ਹਨਾ ਮਹਿਸੂਸ ਕੀਤਾ ਨਾ? ਬਹੁਤ ਸਕੂਨ, ਬਹੁਤ ਸਕੂਨ। ਇੱਥੇ ਚੀ ਪਾਂ ਨਹੀਂ ਹੈ। ਇੱਥੇ ਟਰਾਲਿਆਂ ਦੀ, ਟਰੈਕਟਰ, ਗੱਡੀਆਂ, ਪਾਂ ਨਸ, ਛੁੱਟੀ ਹੋ ਗਈ, ਸਕੂਲੋਂ ਫੜ, ਸੜਕ। ਇੱਥੇ ਉਹ ਗੱਲ ਨਹੀਂ ਹੈ। ਇੱਥੇ ਸਿਰਫ ਇੱਕੋ ਹੀ ਸੁਣਦੀ ਹੈ, ਗਾਂ ਦੇ ਗੱਲ ਜਿਹੜੀ ਟੱਲੀ ਪਈ ਹੈ। ਟਨ ਟਨ। ਉਹ ਕੁਦਰਤੀ ਜਿਹੜਾ ਸਾਜ਼ ਵੱਜਦਾ ਨਾ,
ਮੈਂ ਕਹਿੰਦਾ ਟਿੰਗ ਟਿੰਗ ਹਾਂ ਤੇ ਇੱਥੇ ਸਭ ਤੋਂ ਵੱਡੀ ਗੱਲ ਘਰੋਂ ਤੀਵੀਂ ਦਾ ਫੋਨ ਨਹੀਂ ਆਉਂਦਾ। ਉਹ ਰਿਕਾਰਡਿੰਗ ਹੋ ਰਹੀ ਅੱਛਾ ਹਾਂਜੀ ਅਸੀਂ ਤੀਵੀਆਂ ਨੂੰ ਕਹਿਣਾ ਚਾਹੁੰਦੇ ਆ ਮਿਸ ਯੂ ਅੱਛਾ ਉਹ ਰਾਜੀ ਹੋ ਗਈ ਰਾਜੀ ਹੋ ਗਈਆਂ। ਹਾਂ ਅੱਛਾ ਇੱਥੇ ਸਿਗਨਲ ਨਹੀਂ ਆਉਂਦੇ ਟੈਲੀਫੋਨ ਦੇ ਜਿਹੜੀ ਗੱਲ ਅੱਗੇ ਵਕਾਰ ਭਾਈ ਕਰਦੇ ਇੱਥੇ ਸਕੂਨ ਆ ਤੇ ਸਵੇਰੇ ਜੀ ਸਾਡੇ ਕੋਲ ਇੱਥੇ ਗਵਈਆ ਇੱਕ ਆਇਆ ਸੀ ਗਵਈਆ ਬੜੇ ਦਿਨਾਂ ਦਾ ਰੁਕਿਆ ਹਾਂ ਚੰਗੀ ਧੂੜ ਕੱਢ ਕੇ ਸੋਹਣਾ ਗਾਉਂਦਾ ਸੀ ਬਹੁਤ ਸੋਹਣਾ ਗਾਉਂਦਾ ਸੀ ਮੈਂ ਬੜੀ ਉਹਨੇ ਬਹਿ ਜਾ ਕਰਾਤੀ ਤਾਂ 500 ਦੇ ਕੇ ਵੀ 250 ਬਕਾਇਆ ਚੋਂ ਲੈ ਲਿਆ। ਨਹੀਂ ਇਹ ਹੁੰਦਾ ਇਦਾਂ ਇਹ ਅਸੂਲ ਹੁੰਦਾ ਤੁਸੀਂ ਵੱਡਾ ਨੋਟ ਨਹੀਂ ਦੇ ਸਕਦੇ ਕਿਸੇ ਕਿਸੇ ਥਾਂ ਦਾ ਅਸੂਲ ਹੁੰਦਾ ਹਾਂ ਵੱਡਾ ਨੋਟ ਨਹੀਂ ਤੁਸੀਂ ਦੇ ਸਕਦੇ ਤੇ ਸਾਲਨ ਨਹੀਂ ਆਇਆ ਆਗੇ ਬਸ ਆਗੇ ਰੋਟੀਆਂ ਠੰਡੀਆਂ ਹੋ ਜਾਂਦੀਆਂ। ਉਹ ਤੇਰੇ ਨਾਲ ਵੇਖਣ ਦੇ ਸਾਰੇ ਪਰਾ ਸਕਾਈ ਜਾਣਾ ਪਾ ਲਿਆ ਅੱਛਾ ਲਿਖਣਾ ਹੈ। ਅੱਛਾ ਜੀ ਉਹ ਇੱਥੇ ਤੋਂ ਪ੍ਰਾਤ ਤੋਂ ਸਾਲਣ ਤੋਂ ਹੁਣ 11 ਵਜੇ ਉਧਰ ਦਿਖਾ ਦੇ ਬਈ ਕੰਗੀ ਬਹੁਤ ਹੋਈ ਹੁਣ ਨਾ ਰੱਖੀ ਇਹਨੂੰ ਉੱਤੇ। ਹਾਂਜੀ ਤੇ ਰੋਟੀ ਆ ਗਈ ਆ ਬਸ ਸਾਲਨ ਵੀ ਆਣ ਵਾਲਾ ਹੀ ਬੰਦੇ ਫੁੱਲ ਤਿਆਰ ਬੈਠੇ ਨੇ ਕਿਉਂ ਸਰੋਸਾ ਭੁੱਖ ਲੱਗੀ ਆ। ਐ ਪੈ ਗਿਆ ਸਾਲਣ ਓਏ ਹੋਏ ਹੋਏ ਮੌਲਵੀ ਕੀਤਾ ਤਿਆਰ ਕੁੰਨਾ ਕਮਾਲ ਕਰਤੀ ਹੈ ਬਈ ਯੋਗਰਟ ਕੁੰਨਾ ਇਹ ਮੌਲਵੀ ਨੇ ਪਕਾਇਆ ਹਾਂ ਮੌਲਵੀ ਪਕਾਇਆ ਬਾਬਾ ਇਦਾਂ ਦਾ ਹੀ ਹੋਣਾ ਹੈ ਬਾਬਾ ਪਕਾ ਲੈਂਦਾ ਨਹੀਂ ਨਹੀਂ ਮੌਲਵੀ ਬਾਬਾ ਪਕਾ ਲੈਂਦਾ। ਚਲੋ ਦੇਖਦੇ ਹਾਂ ਖੈਰ ਕਰੇ ਹੈ ਤੇ ਜੂਆ ਆਹ ਸਮੀ ਰੜੇ ਆਹ ਸਭ ਵੇਖ ਕੇ ਦੱਸੋ ਸਰੋਇਆ ਵੀ ਕਿਸ ਤਰ੍ਹਾਂ ਦਾ ਹਾਂ ਸਰੋਇਆ ਦੇਖਣ ਚ ਤਾਂ ਹੈ ਪੂਰਾ ਜਿਹਾ ਮੈਂ ਤੈਨੂੰ ਝੂਠ ਨਹੀਂ ਮਾਰਦਾ ਬਾਕੀ ਖਾਧਿਆ ਪਤਾ ਲੱਗੂ ਹਾਂ ਦਿਖਾ ਦੇ ਤੂੰ ਵੀ ਦਿਖਾ ਦੇ ਜੇ ਆਪਾਂ ਮੈਂ ਉਹਦੇ ਵਿਖਾਤਾ ਇਹ ਕੀਤਾ ਕੀ ਇਹਨੇ ਪੂਰਾ ਜਿਹਾ ਸ਼ੋਰਾ ਵੱਖਰੇ ਆ ਬੋਟੀਆਂ ਵੱਖਰੇ ਕੋਈ ਇਹਨਾਂ ਦਾ ਰੰਗ ਹੀ ਨਹੀਂ ਰਲ ਰਿਹਾ ਆਪਸ ਮਸਾਲਾ ਘੱਟ ਪਾਇਆ ਨਾ ਵਾਈਟ ਕੜਾਈ ਬਣਾ। ਵਾਈਟ ਕੜਾਈ ਬਣਾਈ ਹੈ ਵਾਈਟ ਮੌਲਵੀ ਕੋਈ ਤਜਰਬਾ ਤਾਂ ਨਹੀਂ ਕੀਤਾ ਸਾਡੇ ਉਹਨੇ ਰਾਤੀ ਇਹਦੇ ਚ ਦਹੀਂ ਪਾਇਆ ਤੇ ਯੋਗਰਟ ਚਿਕਨ ਨਾ ਰੱਖਤਾ। ਅੱਛਾ ਕੀ ਰੱਖਤਾ ਯੋਗਰਟ ਚਿਕਨ ਇਹਨੂੰ ਦਹੀਂ ਕਿਹਨੇ ਦਹੀਂ ਚਿਕਨ ਦਹੀਂ ਦਿੱਤੀ ਕਿਹਨੇ ਇਹਨੂੰ ਦਹੀਂ ਡੱਬਿਆਂ ਚ ਆਈ ਸੀ। ਤੁਸੀਂ ਸਾਹਮਣੇ ਹੋ ਸਰੋਇਆ ਸਾਹਿਬ ਇੱਧਰ ਉਧਰ ਸਾਹਮਣੇ ਚੱਲ ਜਾਓ ਜੀ ਆ ਗਿਆ ਚਿਕਨ ਵੀ ਹੁਣ ਆਪੋ ਆਪਣਾ ਅੱਛਾ ਹੁਣ ਆਪੋ ਆਪਣਾ ਹੁਣ ਦੌੜ ਆਪੋ ਆਪਣੀ ਚੰਗਾ ਜੀ ਚੰਗਾ ਜੀ ਹੁਣ ਦੌੜ ਆਪੋ ਆਪਣੀ ਸੁਰਾ ਸਾਹਿਬ ਸਾਧਨ ਵਾਲੀ ਬਹੁਤ ਆ ਬਹੁਤ ਕੀ ਆਂਦਾ ਦੇਖ ਵਾਲਾ ਉਹ ਵਕਾਰ ਕਹਿੰਦਾ ਨਾ ਵੀ ਮੇਰਾ ਨਾਂ ਕਿਉਂ ਲਾਉਂਦਾ। ਇੱਧਰ ਵੀ ਬਹੁਤ ਆ ਸਾਲਾਂ ਮੈਂ ਬਹੁਤ ਬੰਦਾ ਕੋਈ ਦੇਗ ਬਣਦਾ ਸੀ ਹੂੰ ਉਹਦੀ ਨਾ ਧੋਤੀ ਪਾਟੀ ਸੀ ਪਿੱਛੋਂ ਇੰਜ ਵੰਡੀ ਜਾਵੇ ਬੰਦੇ ਕਿਸੇ ਨੇ ਪਿੱਛੋਂ ਸੱਦ ਮਾਰੀ ਵੀ ਉਹ ਪਿੱਛੋਂ ਵੇਖ ਕਹਿੰਦਾ ਪਿੱਛੇ ਬਹੁਤ ਆ ਤੁਸੀਂ ਖਾਓ ਪਿੱਛੇ ਬਹੁਤ ਇਹ ਸ਼ਾਨ ਪਰ ਕਰਦਾ ਮੇਰਾ ਇਹਦੇ ਵਿੱਚ ਕੁਝ ਨਹੀਂ ਸੁਣਾਓ ਬਾ ਇਹ ਸੇ ਹੁਣ ਢੁਕਦਾ ਪੈਂਦਾ ਹੀ ਏ ਤੇ ਮੱਖਣ ਪਾਣ ਵੇ ਸਿੰਦੇ ਤਾਂ ਵੀ ਦੋਸਤੋ ਆਪਾਂ ਉੱਥੋਂ ਨਾਸ਼ਤਾ ਨੁਸ਼ਤਾ ਕਰਕੇ ਤੇ ਮੱਖਣ ਮੁੱਖਣ ਕਿਵੇਂ ਬਣਾਉਂਦੇ ਨੇ ਵੇਖਿਆ ਸਾਰਾ ਕੁਝ ਤੇ ਆਪਾਂ ਹੁਣ ਕਿਲ੍ਹਾ ਬਜਨੋਟ ਵੱਲ ਤੁਰ ਪਏ ਕਿਲ੍ਹਾ ਬਜਨੋਟ ਵੇਖੀਏ ਜਿਹੜਾ ਦਰਿਆਏ ਗਾਗਰਾ ਦੇ ਉੱਤੇ ਪਹਿਲੋਂ ਬਣਾਇਆ ਗਿਆ ਸੀ ਜਿਹੜਾ ਦਰਿਆ ਸੀ ਇਹਦੇ ਆਲ ਦੁਆਲ ਲਾਗੇ ਲਾਗੇ ਹਲੇ ਵੀ ਇੰਡੀਆ ਸਾਈਡ ਤੇ ਕੁਝ ਕਿਲੇ ਨੇ ਕੁਝ ਪਾਕਿਸਤਾਨ ਸਾਈਡ ਦੇ ਨੇ ਹਰ 5-10 ਕਿਲੋਮੀਟਰ ਤੇ ਇੱਕ ਕਿਲ੍ਹਾ ਤੁਹਾਨੂੰ ਮਿਲੇਗਾ ਵੇਖਣ ਨੂੰ ਜਦੋਂ ਤੁਸੀਂ ਇਹਨਾਂ ਸਹਿਰਾਵਾਂ 'ਚ ਚੋਲਸਤਾਨ 'ਚ ਫਿਰੋਗੇ ਆਓ ਤੁਹਾਨੂੰ ਲੈ ਕੇ ਚੱਲਦਾ ਮੈਂ ਲੋ ਆ ਗਏ ਆਪਾਂ ਜੀ ਇਸ ਵੇਲੇ ਕਿਲ੍ਹਾ ਬਿਜਨੋਟ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਹਿਲੋਂ ਹਰ 5-10 ਕਿਲੋਮੀਟਰ ਤੇ ਇੱਕ ਜਿਹੜੇ ਪੁਰਾਣੇ ਕਿਲੇ ਸਨ ਇਹਨਾਂ ਦੇ ਆਸਾਰ ਮਿਲਣਗੇ ਇਹਨਾਂ ਦੀ ਮੁਸੱਦਕਾ ਹਿਸਟਰੀ ਦਾ ਤਾਂ ਨਹੀਂ ਪਤਾ ਸੁਣਿਆ ਜਾਂਦਾ ਵੀ ਰਾਣਾ ਵੰਝ ਸੀ ਪਹਿਲੋਂ ਜਿਨੇ ਇਹ ਤਮੀਰ ਕਰਵਾਏ ਸੀ ਇਹ ਕਿਲ੍ਹਾ ਤੇ ਇਹਦੇ ਆਸਾਰ ਬਾਕੀ ਨੇ ਹਲੇ ਤੁਹਾਨੂੰ ਵੇਖਣ ਨੂੰ ਮਿਲ ਜਾਂਦੇ ਆ ਜਿਹੜੇ ਮੈਂ ਸੀਮੈਂਟ ਪਹਿਲਾਂ ਤੁਹਾਨੂੰ ਆਏ ਸੀ ਉਸੇ ਸੀਮੈਂਟ ਦੇ ਬਣੇ ਪਹਿਲਾਂ ਇਹ ਵੀ ਕਿਲੇ ਉਸ ਟਾਈਪ ਦੇ ਸੀਮੈਂਟ ਆ ਵੇਖੋ ਨਾ ਉਹੀ ਚੂਨਾ ਜਿਹਦੇ ਘਰ ਬਣੇ ਉੱਥੇ ਇਹ ਸਾਰਾ ਬਿਜਨੋਟ ਹੈ ਇਹਦਾ ਚਬੂਤਰਾ ਟਾਈਪ ਬਣਿਆ ਲਾਜ਼ਮੀ ਇਸ ਜਗ੍ਹਾ ਤੇ ਕੋਈ ਨਾ ਕੋਈ ਇਹਨਾਂ ਦੀ ਜਿਹੜੀ ਕੋਈ ਤਕਰੀਬ ਹੁੰਦੀ ਹੋਏਗੀ ਉੱਥੇ ਇੱਥੇ ਇਕੱਠੇ ਹੁੰਦੇ ਹੋਣਗੇ ਚਬੂਤਰੇ ਤੇ ਚੜ੍ਹ ਕੇ ਗੱਲਬਾਤ ਕਰਦੇ ਹੋਣਗੇ ਇਹ ਸਾਰਾ ਜੀ
ਆ ਪੁਰਾਣੇ ਇਹਦੇ ਅੰਡਰਗਰਾਉਂਡ ਕੁਝ ਕਮਰੇ ਨੇ, ਉਹਨਾਂ ਦੇ ਆਸਾਰ ਬਾਕੀ ਨੇ। ਕਿੱਦਾਂ ਸਟਾਈਲ ਸੀ ਇਹ? ਇਹ ਜਿਹੜਾ ਬਾਦਸ਼ਾਹਾਂ ਦਾ ਸਟਾਈਲ ਹੁੰਦਾ ਸੀ ਨਾ ਮੁਗਲਾਂ ਦਾ, ਹਾਂ ਇਹ ਉਦਾਂ ਇਹ ਕਿਲੇ ਦੇ ਨਾ ਇਹ ਵੱਖੀ ਆ। ਹਾਂ ਇਹ ਉਹ ਜਿਹੜਾ ਵੱਡਾ ਬੂਹਾ ਮੇਨ ਬੂਹਾ ਸੀ, ਤੇ ਅਸਲ ਦੇ ਵਿੱਚ ਇਹ ਚੈੱਕ ਪੋਸਟ ਸੀ ਬਣੀ। ਹਾਂ ਰਾਜਾ ਬੰਜੋਟ ਨੇ ਨਾ ਚੈੱਕ ਪੋਸਟ ਬਣਾਈ ਸੀ ਇਹ। ਪਹਿਲਾਂ ਰਾਣਾ ਵੰਝ ਸੀ, ਫਿਰ ਬੰਜੋਟ ਆਂਦੇ ਹੋ ਗਿਆ ਤੇ ਰਾਣਾ ਕੁਝ ਨਹੀਂ ਲੋਟ। ਭਾਈ, ਅੱਛਾ ਰਾਜਾ ਹੋਈ ਰਾਣਾ ਮੇਰੇ ਮੂੰਹ ਨਿਕਲ ਗਿਆ। ਹਾਂ, ਇੱਥੋਂ 30 ਕਿਲੋਮੀਟਰ ਚੋਲਸਤਾਨ, ਹਾਂ ਇਹ ਸਾਰਾ ਇੱਕੋ ਹੀ ਹੁੰਦਾ ਸੀ। ਉਹਦੀ ਬਾਦਸ਼ਾਹੀ ਸੀ। ਹਾਂ ਉਹਦੀ ਬਾਦਸ਼ਾਹੀ 'ਚ ਜਦੋਂ ਬੰਦੇ ਵੜਦੇ ਸੀ ਨਾ, ਉਹਨਾਂ ਕੋਲ ਕੋਈ ਟਕਾ ਪੈਸਾ ਲੈਂਦਾ ਸੀ ਟਿਕਟ, ਤੇ ਚੈਕਿੰਗ ਕਰਦੇ ਸੀ ਵੀ ਕੋਈ ਅਸਲਾ ਉਸਲਾ ਤਾਂ ਨਹੀਂ ਲੈ ਕੇ ਆਏ। ਤੇ ਉਹ ਇਹ ਚੌਕੀ ਸੀ ਉਸ ਟਾਈਮ ਦੀ। ਹਾਂ ਤੇ ਹੁਣ ਦੇਖ ਲਾ ਅੱਜ ਉਹਦੇ, ਮੈਂ ਕੀ ਗੱਲ ਕਰਦਾ ਸੀ ਵੀ ਬੰਦਾ ਜਿੱਥੇ ਵਸ ਕੇ ਇੱਕ ਵਾਰੀ ਚਲਾ ਜਾਵੇ ਨਾ, ਹਜ਼ਾਰਾਂ ਸਾਲ ਉਹ ਪਤਾ ਰਹਿੰਦਾ ਵੀ ਇੱਥੇ ਬੰਦਾ ਵਸ ਕੇ ਗਿਆ ਸੀ। ਬੰਦਾ ਸ਼ਾਹੀਏ ਸੀ, ਬੰਦਾ ਸ਼ਾਹੀਏ ਸੀ। ਇਸੇ ਤਰ੍ਹਾਂ ਹਾਂਜੀ, ਤੇ ਉਹ ਅੱਗੇ ਆਈਡੀ ਕਹਿੰਦਾ ਸੀਗਾ ਵੀ ਆਖਿਆ ਆਪਣੀ 16 ਦਰੀ ਵਰਗੀ ਬਣੀ। ਮੈਂ ਕਿਹਾ ਫਿਰ ਇਹਦਾ ਮਿਸਤਰੀ ਵੀ ਝੂਰੇ ਰੰਗਾ ਹੀ ਹੋਣਾ। ਹਾਂ ਜੇ ਹੋਰ ਸਾਈਡਾਂ ਆਪਾਂ ਵੇਖਦੇ ਹਾਂ। ਇਹ ਵੀ ਉਸੇ ਸੀਮੈਂਟ ਦੀਆਂ, ਜਿਹੜਾ ਥੱਲੇ ਨਿਕਲਦਾ ਨਾ ਉਹਦੀਆਂ ਬਣੀਆਂ ਉਸੇ ਸੀਮੈਂਟ ਨਾਲ। ਤੂੰ ਉਹਦੇ ਮਗਰ ਲੱਗ ਗਿਆ ਭਰਾ। ਇਹ ਕੁਛ ਦੂਜੀਆਂ ਸਾਈਡਾਂ ਨੇ ਦੀਆਂ ਜਿਹੜੀਆਂ ਦਰਿਆਏ ਗਾਗਰਾ ਦੀ ਸਾਈਡ ਆ, ਉਸ ਸਾਈਡ। ਲਓ ਜੀ, ਇਹ ਮੇਨ ਗੇਟ ਆ ਗਿਆ। ਮੇਨ ਗੇਟ ਆ ਰਾਜੇ ਬਜਨੋਟ ਦਾ ਕਿਲਾ। ਹੁਣ ਬਜਨੋਟ ਵੱਜਦਾ, ਤੇ ਪਹਿਲੋਂ ਰਾਜਾ ਵੰਝ ਵੀ ਕਹਿੰਦੇ ਆ, ਰਾਜਾ ਵੰਜਨੋਟ ਵੀ ਕਹਿੰਦੇ ਆ। ਮੁਖਤਲਿਫ ਲਿਖਣ ਵਾਲੇ ਜਿਹੜੇ ਉਹ ਇਹਨੂੰ ਲਿਖਦੇ ਆ। ਇਹ ਉੱਤੇ ਜਾਣ ਵਾਲੀਆਂ ਇਹਦੇ ਸੀੜੀਆਂ ਹੁੰਦੀਆਂ ਸੀ ਕਿਸੇ ਟਾਈਮ। ਉਸ ਸਾਈਡ ਸੇਮ ਉਸੇ ਸਾਈਡ 'ਤੇ ਜਿਹੜੀ ਉਹ ਸਾਹਮਣੇ ਵਾਲੀ ਸਾਈਡ ਆ, ਜੇ ਆਪਾਂ ਉੱਧਰ ਦੀ ਮੈਂ ਗੱਲ ਕਰਾਂ, ਇਹ ਰਹੀਮਯਾਰ ਖਾਂ, ਇੱਧਰ ਰਹੀਮਯਾਰ ਖਾਂ, ਫਿਰੋਜ਼ਾ, ਖਾਨਪੁਰ ਇਸ ਸਾਈਡ 'ਤੇ। ਜਿਹੜੀ ਇਹਦੀ ਪਿਛਲੀ ਸਾਈਡ ਆ, ਪਿਛਲੀ ਸਾਈਡ ਹੁਣ ਆ ਉਸ ਟਾਈਮ ਦੇ ਸਿਕਿਉਰਿਟੀ ਵਾਸਤੇ ਫੌਜੀਆਂ ਜਿਹੜੇ ਬਣਾਏ ਹੁੰਦੇ ਸੀ ਕਿਲੇ, ਇਹ ਸਾਰੀਆਂ 4-5 ਸਾਈਡਾਂ 'ਤੇ ਆ। ਇਹਦੀ ਮੇਨ ਐਂਟਰੀ, ਇਹਦੀ ਐਂਟਰੈਂਸ ਹੈ, ਜਿੱਥੋਂ ਇਸ ਕਿਲੇ ਨੂੰ ਐਂਟਰ ਹੋ ਜਾਂਦਾ ਸੀ। ਕਿਸੇ ਆਪਣੇ ਦੌਰ ਦਾ, ਉਸ ਵਕਤ ਦਾ ਇਹ ਅਜ਼ੀਮ ਤੇ ਕੀ ਕਹਿੰਦੇ ਨਾ ਸ਼ਾਹਕਾਰ ਸੀ, ਕਿਉਂਕਿ ਇਹਨੂੰ ਬਣਾਵਟ ਜਿਹੜੀ ਇਹਦੀ ਆ ਬਿਲਕੁਲ ਮਿੱਟੀ ਦੀ, ਜਿਹੜਾ ਥੱਲਿਓਂ ਸਹਿਰਾ ਦੇ ਥੱਲਿਓਂ ਮਿੱਟੀ ਨਿਕਲਦਾ, ਪੱਕਾ ਚੂਨਾ, ਉਹਦੇ ਬਣੀਆਂ ਇੱਟਾਂ ਵੀ ਤੇ ਉਹਦਾ ਸੀਮੈਂਟ ਵੀ, ਹਰ ਚੀਜ਼ ਉਹ ਹੈ। ਉਦੋਂ ਬੜਾ ਖੂਬਸੂਰਤ ਹੋਣਾ ਹੈ। ਆ ਉੱਤੇ ਲੈਣ ਵਾਲੀਆਂ ਜਗ੍ਹਾਵਾਂ ਆਹ ਨਜ਼ਰ ਆਉਂਦੀਆਂ ਨਾ ਜਿਹੜੀਆਂ ਤੁਹਾਨੂੰ, ਆ ਇਹ ਮਿੱਟੀ ਨਹੀਂ ਹੈ, ਇਹ ਇੰਨੇ ਚੂਹੇ ਆ, ਚੂਹਿਆਂ ਦੀਆਂ ਵਿੱਠਾਂ ਆ ਸਾਰੀਆਂ ਜਿਹੜੀਆਂ ਤੁਹਾਨੂੰ ਨਜ਼ਰ ਆਉਂਦੀਆਂ ਦੋਵੇਂ ਪਾਸੇ। ਪੂਰੇ ਕਿਲੇ 'ਚ ਖੁੱਡਾਂ ਹੀ ਖੁੱਡਾਂ ਨੇ ਚੂਹਿਆਂ ਦੀਆਂ। ਖੁੱਡਾਂ ਹੀ ਖੁੱਡਾਂ ਨੇ ਚੂਹਿਆਂ ਦੀਆਂ। ਉਹ ਵੇਖੋ ਇੱਕ ਮਰਿਆ ਵੀ ਪਿਆ ਭਾਈ। ਹਾਂ ਮਰੇ ਵੀ ਪਏ ਚੂਹੇ ਨੇ। ਥੋੜਾ ਸਾਹਿਬ ਚੱਲੀਏ, ਹੁਣ ਟਾਈਮ ਬਹੁਤ ਹੋ ਗਿਆ। ਹਾਂਜੀ ਚਲੀਏ ਇੱਥੇ ਆਂਦੇ ਦਰਿਆ ਗਾਗਰਾ ਵਸਦਾ। ਹਾਂ, ਦਰਿਆ ਗਾਗਰਾ ਕਿਲੇ ਦੇ ਸਾਹਮਣੇ, ਇੱਥੇ ਬੂਹੇ ਦੇ ਅੱਗੇ ਵਗਦਾ ਸੀ। ਬੈਕ ਸਾਈਡ ਤੇ। ਅੱਛਾ, ਪਿਛਲੇ ਉਹ ਵੀ ਬੂਹਾ ਹੈ ਹੀ ਸੀ ਉੱਤੇ ਵੀ। ਠੀਕ। ਤੇ ਕਿੱਧਰ ਗਿਆ ਹੁਣ? ਉਹ ਕਹਿੰਦੇ ਧੁੱਪ ਨਾਲ ਸੁੱਕ ਗਿਆ। ਨਹੀਂ ਹੱਸਦੇ, ਤੇ ਗਰਮੀ ਕਹਿੰਦੇ ਬਹੁਤ ਪਈ, ਦਰਿਆ ਹੀ ਸੁੱਕ ਗਿਆ। ਉਹ ਚੌਕੀ ਇੰਚਾਰਜ ਦੱਸਦਾ ਸੀ। ਨਹੀਂ, ਤੇ ਜਦੋਂ ਪਹਿਲਾਂ ਦਰਿਆ ਵਗਦਾ ਉਦੋਂ ਧੁੱਪ ਨਹੀਂ ਪੈਂਦੀ? ਘੱਟ ਪੈਂਦੀ। ਫਿਰ ਕਿੱਧਰ ਗਿਆ ਦਰਿਆ? ਕੇਸ ਖਾਤੇ ਪਾਏ ਦਰਿਆ? 5 ਨੱਚ ਪਾਤਾ। ਉਹ ਕਿੰਨੇ? ਹੈ ਆ ਭਾਈ ਨੇ ਪਾਇਆ, ਅੰਗਰੇਜ਼ਾਂ ਨੇ ਕੋਈ ਨਹੀਂ ਪਾਇਆ। ਆ ਭਾਈ ਦੱਸਦਾ ਵੀ 5 ਨੱਚ ਪੈ ਗਿਆ। ਅੱਛਾ, ਹਾਂਜੀ, ਵੀ 5 ਨਾਲ ਦੇ ਖਾਤੇ ਫਿੱਟ ਕਰਦਾ। ਹਾਂਜੀ, ਉਹ ਕਾਗਜ਼ਾਂ 'ਚ ਕਿੱਥੇ ਪਾਤੇ, ਪਾਣਾ ਸੀ ਨਾ। ਹਾਂ, ਬਜਨੋਟ ਆਪਾਂ ਲਿਆ ਵੇਖ, ਕਿਲਾ ਬਜਨੋਟ। ਮੈਂ ਪਹਿਲਾਂ ਰਾਣਾ ਵੰਝ ਕਹਿਤਾ ਸੀ, ਰਾਣਾ ਨਹੀਂ, ਰਾਜਾ ਬਜਨੋਟ। ਉਹ ਕਿਲਾ ਵੇਖ ਲਿਆ। ਉਸ ਤੋਂ ਬਾਅਦ ਹੁਣ ਇੱਥੇ ਚਿੱਟੇ ਗੋਪੇ ਵੇਖਣ ਜਾਣਾ। ਗੋਪੇ ਮਤਲਬ ਵੀ ਉਹੀ ਜਿਹੜੇ ਉਹ ਬਣਾਏ ਆ ਉਹ ਰਹਿਣ ਵਾਸਤੇ, ਜਿਨ੍ਹਾਂ ਨੇ ਘਰ ਨਹੀਂ ਬਣਾਏ, ਉਹ ਗੋਪੇ ਬਣਾਏ ਆ, ਜਿੱਥੇ ਰਾਤੀ ਆਪਾਂ ਰੁਕੇ ਸਾਂ। ਉਹ ਵੇਖਣ ਚੱਲਦੇ ਹਾਂ ਆਪਾਂ ਹੁਣ ਉਧਰ ਨੂੰ। ਇੱਥੇ ਇਸ ਤਰ੍ਹਾਂ ਊਂਠਾਂ ਦੇ ਨਾਲ ਜਿਹੜਾ ਨਾ ਪਾਣੀ ਕੱਢਦੇ ਆ। ਊਂਠਾਂ ਨੂੰ ਜੋੜ ਕੇ ਉਹਦੇ ਅੱਗੇ ਲਾ ਕੇ ਰੱਸੀ 'ਚ ਬੰਨ੍ਹ ਕੇ, ਤੇ ਇਸ ਤਰ੍ਹਾਂ ਫਿਰ ਇਹਨਾਂ ਨੂੰ ਊਂਠਾਂ ਨੂੰ ਗਾਂਹ ਊਂਠ ਖਿੱਚਦਾ, ਰੱਸੀ ਹੈ ਜਿਹੜੀ, ਤੇ ਇਸ ਤਰ੍ਹਾਂ ਫਿਰਕੀ ਜੀ ਲਾਈ ਇਹਨਾਂ, ਤੇ ਆ ਪਾਣੀ ਨਿਕਲ ਰਿਹਾ। ਇਹ ਕਿੰਨਾ ਡੂੰਘਾ? 90-100 ਫੁੱਟ। ਆ ਪਾਣੀ ਆ ਗਿਆ ਬਾਹਰ। ਇਸ ਤਰ੍ਹਾਂ ਫਿਰ ਟੈਂਕੀਆਂ 'ਚ ਪਾਣੀ ਪਾਈ ਜਾਂਦੇ ਆ, ਤੇ ਮਾਲ ਜਿਹੜਾ ਪਾਣੀ ਪੀਵੀ ਜਾਂਦਾ।
ਹੋਰ ਇੱਥੋਂ ਦੀ ਖੂਬਸੂਰਤੀ ਜਿਵੇਂ ਮੈਂ ਦੱਸਿਆ ਸੀ, ਆਹ ਵੇਖੋ ਨਾ ਟੱਲੀ ਵੱਜੀ ਹੈ, ਇੱਕ ਗਾਈ ਦੇ ਗਲ ਨੂੰ ਟੱਲੀ ਬੰਨ੍ਹਦੇ ਆ, ਤੇ ਜਿਸ ਤਰ੍ਹਾਂ ਆਹ ਵੇਖੋ ਆਹ ਟੱਲ ਵੱਜਿਆ ਗਾਈ ਦੇ, ਤੇ ਉਹਦੇ ਫਿਰ ਉਹ ਟੱਲ ਨੂੰ ਕਰਦੇ ਫੋਲੋ ਕਰਦੇ ਆ ਦੂਜੀਆਂ ਗਾਈਆਂ ਜਿਹੜੀਆਂ ਉਹਦੇ ਮਗਰ ਜਾਂਦੀਆਂ, ਕਿਉਂਕਿ ਇੱਥੇ ਇਹ ਗਾਈਆਂ ਜਿਹੜੀਆਂ ਇਹਨਾਂ ਮਗਰ ਬੰਦਾ ਕੋਈ ਨਹੀਂ ਹੁੰਦਾ, ਆਪੇ ਹੀ ਸਵੇਰੇ ਚਰਨ ਜਾਂਦੀਆਂ ਤੇ ਆਪੇ ਹੀ ਵਾਪਸ ਆਉਂਦੀਆਂ। ਆ ਹੁਣ ਬੰਨਣ ਲੱਗਾ ਜੀ, ਹੁਣ ਫੇਰ ਦੂਜਾ ਬੋਕਾ ਭਰਨ ਲਈ ਤਿਆਰ ਹੈ। ਮਾਲ ਸਾਰਾ ਪਾਣੀ ਪੀਣ ਆਉਣ ਡਿਆ, ਉਹ ਉਧਰੋਂ ਜੰਗਲ ਚੋਂ ਪਾਣੀ ਪੂਣੀ ਚਾਰ ਚੁਰ ਕੇ ਫਿਰ ਪਾਣੀ ਪੀਣ ਆਉਂਦੇ। ਇਸ ਤਰ੍ਹਾਂ ਸਾਰੇ ਉਹ ਸਾਰੀਆਂ ਸਾਈਡਾਂ ਤੇ ਇਹ ਗੋਪੇ ਬਣੇ ਆ, ਸੌਰੀ ਗੋਪੇ ਕਹਿੰਦੇ ਆ, ਬਣੇ ਆ ਪਾਣੀ ਪਿਆਉਣ ਵਾਲੇ ਮਾਲ ਨੂੰ। ਦੂਰੋਂ ਇੱਥੇ ਪਾਣੀ ਨਹੀਂ ਹੈ, ਇਹਨਾਂ ਨੇ ਉਹ ਫਿਰ ਟੋਬੇ 'ਚ ਲਾਏ ਆ ਪਾਣੀ ਕੱਢ ਕੇ, ਇਸ ਤਰ੍ਹਾਂ ਪਾਣੀ ਪਿਆਉਂਦੇ। ਉਹ ਇਹਨੂੰ ਟੱਲ ਬੰਨਿਆ ਆਹ ਵੇਖੋ, ਮਤਲਬ ਇਹ ਮਤਲਬ ਵੀ ਇਹਨਾਂ ਜੋ ਸਿਆਣੇ ਮਾਲ ਦੀ ਸਿਆਣੀ ਗਾਈ ਹੈ, ਇਹ ਫਿਰ ਜਿੱਥੇ ਵੀ ਚਰਨ ਜਾਂਦੀਆਂ, ਕਿਉਂਕਿ ਤੁਹਾਨੂੰ ਦੱਸਿਆ ਵੀ ਬੰਦਾ ਕੋਈ ਨਹੀਂ ਹੁੰਦਾ, ਫਿਰ ਸਾਰੀਆਂ ਦੂਜੀਆਂ ਗਾਈਆਂ ਉਹਨੂੰ ਫੋਲੋ ਕਰਦੀਆਂ। ਜੇ ਕੋਈ ਵਿਛੜ ਵੀ ਜਾਣ ਤੇ ਉਹ ਟੱਲ ਦੀ ਆਵਾਜ਼ ਦੇ ਨਾਲ ਫਿਰ ਉਹਨੂੰ ਫੋਲੋ ਕਰਕੇ ਤੇ ਪਹੁੰਚ ਜਾਂਦੀਆਂ ਘਰਾਂ ਤੱਕ। ਆਹ ਵੇਖੋ ਆਹ ਟੱਲ ਖੜਕਦਾ। ਮੈਂ ਤੁਹਾਨੂੰ ਉਹਨਾਂ ਚਿੱਟੇ ਗੋਪਿਆਂ ਜਿਹੜਿਆਂ ਹੁੰਦੇ ਆ ਵੀ ਸੀਮੈਂਟ ਵੀ ਇਹਨਾਂ ਚਿੱਟਾ ਸੀਮੈਂਟ ਮਾਰਿਆ, ਆ ਇਹਦਾ ਵੀ ਬਾਹਰ ਹਾਊਸ ਉਸੇ ਤਰ੍ਹਾਂ। ਵੇਖੋ ਤੁਸੀਂ, ਤੁਹਾਨੂੰ ਲੱਗੇਗਾ ਵੀ ਜਿਵੇਂ ਕਿ ਫਿਲਮ ਦਾ ਸੈੱਟ ਲਾਇਆ, ਪਰ ਫਿਲਮ ਦਾ ਸੈੱਟ ਨਹੀਂ ਹੈ, ਇਹ ਬਿਲਕੁਲ ਓਰੀਜਨਲ ਰਿਐਲਿਟੀ ਹੈ। ਸਾਰੀ ਦੀ ਸਾਰੀ ਬਸਤੀ ਇਸੇ ਤਰ੍ਹਾਂ ਹੀ ਆ, ਸਾਰੇ ਘਰ ਆਸੇ ਪਾਸੇ। ਆ ਗੋਪੇ ਦੀ ਅੰਦਰਲੀ ਸਾਈਡ ਆ, ਤੈਨੂੰ ਵਿਖਾਵਾਂ, ਹੱਥ ਦੀ ਮੀਨਾਕਾਰੀ ਵੇਖੋ। ਇਹ ਐਵੇਂ ਨਹੀਂ, ਇਹ ਵਸੋਂ ਹੈ, ਇੱਥੇ ਘਰ ਨੇ ਇਹਨਾਂ ਦੇ, ਮਤਲਬ ਇਹ ਘਰ ਨੇ ਜਿੱਥੇ ਆਪਾਂ ਅੰਦਰ ਫਿਰਨ ਦੇ। ਕਿੱਡਾ ਖੂਬਸੂਰਤ ਨਾਲ ਬਣਾਇਆ। ਜਿਹੜੇ ਮੈਂ ਤੁਹਾਨੂੰ ਟੱਲ ਵਿਖਾਉਣ ਡਿਆ ਸੀ ਨਾ, ਉਹ ਟੱਲ ਆਵੇ। ਬਹੁਤ ਸੋਹਣਾ ਬਣਾਇਆ। ਇੱਥੇ ਵਿਆਹ ਕਿਸ ਤਰ੍ਹਾਂ ਦਾ, ਕਿਸ ਤਰ੍ਹਾਂ ਦੇ ਰਿਵਾਜ ਇੱਥੇ ਤੁਹਾਡੇ? इससे सारे आबादी तो मजबूर होने लोग गड्डियां पर किराया देने इतने तो 60 महीने इतने वक्त बंदे आराम होने खादा इतना रोज दा इला के ना तले दरिया दे और रोटी छोटी खवाई उन्होंने उठां दे आने वो वाल खा पी के चले जाने पिछे हर कहीं मर्दी है जिमें तू तेरी दिन मम जिना मर्जी आवे दाज दे वो है इस वजह तो ਕਿੰਨੇ ਪੈਸੇ ਲੱਗ ਜਾਂਦੇ? 50 लाख 50 ਲੱਖ? जी हाँ ਅੱਛਾ, ਅਸੀਂ ਤੇ 20-25 ਲੱਖ ਚ ਕਰ ਲਈ ਤਾਂ ਤੁਸੀਂ 50 ਲੱਖ? सर 20-25 लाख ते में ना 2-3 लाख तो लग जाना किराए थे दूर है से ना आबादी शहर के नहीं ना मौजूद होने ना वाले भी यही इस वजह तो वालों। ਅੱਛਾ, ਤੇ ਸੋਨਾ ਦਿੰਦੇ ਕੀ ਦਿੰਦੇ ਫਿਰ ਜਿਹੜਾ 50 ਲੱਗ ਜਾਂਦਾ? सोना मुर्गियाँ कोई पांद कोई पटड़ियाँ कोई टिक्का दे देने जिमें कहीं कहीं होंगे यही सारा ਦਾਜ ਸਾਰਾ ਫਿਰ ਦਿੰਦੇ ਉਸ ਤਰ੍ਹਾਂ? जी कपड़ा थिगड़ी जरा होंगे बर्तन भी ਬਰਤਨ। ਠੀਕ, ਉਸੇ ਜਗ੍ਹਾ ਤੇ ਆਪਾਂ ਫੇਰ ਆ ਗਏ ਹੁਣ, ਕਿਉਂਕਿ ਇੱਥੇ ਸਾਡਾ ਸਮਾਨ ਕੋਈ ਸੀ ਬਾਰਬੀਕਿਊ ਵਾਲਾ, ਅਸੀਂ ਅਗਲੀਆਂ ਢਾਰੀਆਂ ਤੇ ਜਾਣਾ। ਇੱਥੇ ਰਾਤ ਆਪਾਂ ਸੁੱਤੇ ਹਾਂ, ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਵਿਖਾਇਆ। ਇੱਥੇ ਰਾਤ ਸਾਡਾ ਬਸੇਰਾ ਸੀ ਰਾਤੀ। ਅੱਜ ਦਾ ਸਾਡਾ ਦੂਸਰੇ ਦਿਨ ਦਾ ਤੀਸਰਾ ਵਲੌਗ ਸੀ, ਤੇ ਇਹ ਵੀ ਕਾਫੀ ਲੰਬਾ ਹੋ ਚੁੱਕਿਆ ਹੁਣ। ਤੇ ਹਾਲੀ ਅੱਗੇ 1-2 ਹੋਰ ਜਗ੍ਹਾਵਾਂ ਤੇ ਜਾਣਾ ਵਾ, ਜਿੱਥੇ ਟ੍ਰੈਡੀਸ਼ਨਲ ਵੱਡੀ ਰੋਟੀ ਬਣਾ ਕੇ ਖਵਾਉਂਦੇ ਨੇ। ਉੱਥੇ ਗੋਪੇ ਹੋਰ ਤਰ੍ਹਾਂ ਦੇ ਨੇ, ਕੁਝ ਚੀਜ਼ਾਂ ਵੇਖਣ ਵਾਲੀਆਂ ਨੇ ਟ੍ਰੈਡੀਸ਼ਨਲ ਇੱਥੇ ਹੋਰ ਵੀ, ਉਹ ਵੀ ਤੁਹਾਨੂੰ ਅਗਲੇ ਵਲੌਗ 'ਚ ਵੇਖਣ ਨੂੰ ਮਿਲਣਗੀਆਂ। ਸੋ ਕੱਲ੍ਹ ਵਾਲਾ ਇਸ ਤੋਂ ਨੈਕਸਟ ਜਿਹੜਾ ਵਲੌਗ ਆ ਉਹ ਵੀ ਵੇਖਣਾ ਨਾ ਭੁੱਲਣਾ। ਬੜਾ ਮਜ਼ੇਦਾਰ, ਇਨਫੋਰਮੇਟਿਵ ਤੇ ਇਸ ਏਰੀਆ ਨੂੰ ਰਿਪਰੈਜ਼ੈਂਟ ਕਰਦਾ ਡਿਟੇਲ ਦੇ ਨਾਲ ਮੈਂ, ਕਿਉਂਕਿ ਵੀਡੀਓ ਬਣਾ ਰਿਹਾ। ਇਸ ਤੋਂ ਥੋੜ੍ਹੀਆਂ ਲੰਬੀਆਂ ਵੀ ਹੋਣ ਰਹੀਆਂ ਵੀਡੀਓਜ਼, ਤੇ ਹੋਪਫੁਲੀ ਤੁਹਾਨੂੰ ਵਧੀਆ ਲੱਗਣੀਆਂ। ਮੈਂ ਇਸ 'ਚ ਥੋੜ੍ਹੇ ਜਿਹੇ ਵਲੌਗ ਜਿਹੜੇ ਨਾ ਡਿਟੇਲ ਬਣਾਉਣ ਡਿਆ, ਵੀ ਤੁਸੀਂ ਇਹਨੂੰ ਸਹੀ ਤਰ੍ਹਾਂ ਜਿਹੜਾ ਇੰਜੋਏ ਕਰ ਸਕੋ ਇੱਥੋਂ ਦੇ ਵਲੌਗਸ ਨੂੰ, ਚੋਲਿਸਤਾਨ ਦੀਆਂ। ਆਹ ਜਿਹੜਾ ਮੇਰੇ ਸਾਹਮਣੇ ਜਿੱਥੇ ਆਪਾਂ ਰੁਕੇ ਆ, ਵੈਸੇ ਸਕੂਲ ਹੈ, ਤੁਹਾਨੂੰ ਮੈਂ ਸਵੇਰੇ ਵੀ ਦੱਸਿਆ ਸੀ ਵੀ ਇਹ ਸਕੂਲ ਹੈ, ਮੋਬਾਈਲ ਸਕੂਲ ਹੈ। ਵੀ ਜਦੋਂ ਇੱਥੋਂ ਪਾਣੀ ਮੁੱਕ ਜਾਂਦਾ ਫਿਰ ਅਗਲੇ ਢਾਰੀਆਂ ਤੇ ਚੱਲ ਜਾਂਦੇ, ਕੁੰਡਾਂ ਨਵਾਉਂਦੇ, ਅਗਲੇ ਕੁੰਡਾਂ ਤੇ ਚੱਲ ਜਾਂਦੇ, ਫਿਰ ਸਕੂਲ ਵੀ ਉੱਥੇ ਸ਼ਿਫਟ ਹੋ ਜਾਂਦਾ। ਬੱਚੇ ਵੀ ਫਿਰ ਉਹਨਾਂ ਆਬਾਦੀਆਂ ਦੇ ਬੱਚੇ ਫਿਰ ਉੱਥੇ ਸ਼ਿਫਟ ਹੋ ਜਾਂਦੇ।
ਸੋ ਇਸ ਤਰ੍ਹਾਂ ਦਾ ਹੋਰ ਵੀ ਸੋਹਣੇ ਸੋਹਣੇ ਵਲੌਗ ਤੁਹਾਡੇ ਰੂਬਰੂ ਰੱਖਦੇ ਰਹਾਂਗੇ। ਕੱਲ ਤੱਕ ਦੇ ਵਲੌਗ ਲਈ ਨਾਸਰ ਢਿੱਲੋਂ ਨੂੰ ਦਿਓ ਇਜਾਜ਼ਤ। ਮਿਲਦੇ ਆ ਫਿਰ, ਰੱਬ ਰੱਖਾ।